ਅਗਲੀ ਖਬਰ ਵੱਲ ਚਲੀਏ। ਇੱਕ ਸਪੈਨਿਸ਼ ਐਥਲੀਟ ਬੀਬੀ ਆ, ਲੇਡੀ ਆ 50 ਸਾਲਾਂ ਦੀ। ਉਹ 500 ਦਿਨ ਅੰਡਰਗਰਾਉਂਡ ਇੱਕ ਕੇਵ ਦੇ ਵਿੱਚ ਰਹੀ ਆ ਤੇ ਹੁਣ ਉਹ 500 ਦਿਨਾਂ ਤੋਂ ਬਾਅਦ ਬੀਟਰੇਜ਼ ਫਲੈਮਨੀ ਨਾਮ ਦੀ ਇਹ ਬੀਬੀ ਆ। ਕਹਿੰਦੇ ਵੀ ਕੇਵ ਤੋਂ ਬਾਹਰ ਜਿਹੜੀਆਂ ਗੁਫਾਵਾਂ ਆ ਉਹਨਾਂ ਤੋਂ ਬਾਅਦ ਸਪੇਨ 'ਚ ਪ੍ਰਗਟ ਹੋਈ ਹੈਗੀ ਆ। ਤੇ ਉਹ ਕਹਿੰਦੀ ਆ ਵੀ ਮੈਂ ਬਹੁਤ ਹੀ ਵਧੀਆ ਸਮਾਂ 500 ਦਿਨ, ਇਹ 2 ਬਰਥਡੇ ਆਪਣੇ ਉਸਨੇ ਇਹ ਕੇਵ ਦੇ ਵਿੱਚ ਹੀ ਮਨਾਏ ਹੈਗੇ ਆ। ਕੋਈ ਉਹਦਾ ਕਿਸੇ ਨਾਲ ਹੋਰ ਕੰਟੈਕਟ ਨਹੀਂ ਸੀ। ਜਿਸ ਟਾਈਮ ਤੇ ਉਹ ਸੌ ਰਹੀ ਸੀ, ਸੁੱਤੀ ਹੋਈ ਸੀ, ਉਸ ਟਾਈਮ ਦੇ ਉੱਤੇ ਉਹਨੂੰ ਜਾ ਕੇ ਜੋ ਸਰਚ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਹੁਣ ਬਾਹਰ ਆ ਜਾਓ। ਤੇ ਉਹ ਇਸ ਸਾਰੇ ਮੁੱਦੇ ਦੇ ਉੱਤੇ ਉਹ ਕਹਿੰਦੀ ਵੀ ਤੁਸੀਂ ਫੇਰ ਅਰਲੀ ਆ ਗਏ, ਵੀ ਮੈਂ ਤਾਂ ਬੁੱਕ ਲਿਖ ਰਹੀ, ਮੇਰੀ ਜਿਹੜੀ ਬੁੱਕ ਆ ਉਹ ਪੂਰੀ ਕੰਪਲੀਟ ਨਹੀਂ ਹੋਈ ਹੈਗੀ। ਕਿਸ ਤਰ੍ਹਾਂ ਜਿਹੜਾ ਇਹ ਸਾਰੇ ਕਾਸੇ ਨੂੰ ਜੋ ਐਕਸਪੈਰੀਮੈਂਟ ਉਹ ਕਰ ਰਹੀ ਸੀ ਅੰਡਰਗਰਾਉਂਡ ਰਹਿ ਕੇ ਆਈਸੋਲੇਸ਼ਨ ਦੇ ਵਿੱਚ, ਇਹਨੂੰ ਪੂਰਾ ਮੋਨੀਟਰ ਕੀਤਾ ਜਾ ਰਿਹਾ ਸੀ ਸਾਇੰਟਿਸਟ ਵੱਲੋਂ ਵੀ। ਹਿਊਮਨ ਮਾਈਂਡ, ਸਰਕੇਡੀਅਨ ਰਿਦਮਸ ਕਿਸ ਤਰ੍ਹਾਂ, ਜੋ ਸਾਈਕੋਲੋਜੀਕਲੀ ਕਿਸ ਕਿਸ ਤਰ੍ਹਾਂ ਦਾ ਅਸਰ ਹੁੰਦਾ ਆ, ਉਹ ਸਾਰਾ ਕੁਝ ਉਹ ਵਾਚ ਕਰ ਰਹੇ ਸੀ। ਫਿਜ਼ੀਕਲ ਟ੍ਰੇਨਰ ਵੀ, ਕੇਵ ਸਪੈਸ਼ਲਿਸਟ ਵੀ, ਰਿਸਰਚਰਸ ਵੀ ਕਿਸ ਤਰ੍ਹਾਂ ਇੱਕ ਬੰਦਾ ਆਈਸੋਲੇਸ਼ਨ ਦੇ ਵਿੱਚ, ਗੁਫਾ ਦੇ ਵਿੱਚ ਬਹੁਤ ਦੂਰ ਜਾ ਕੇ ਜਿੱਥੇ ਹੋਰ ਕੋਈ ਨਹੀਂ ਆਸ-ਪਾਸ 500 ਦਿਨ ਉਹ ਰਹਿ ਸਕਦਾ ਹੈਗਾ ਆ। ਸਪੈਨਿਸ਼ ਏਜੰਸੀ, ਇੱਕ ਨਿਊਜ਼ ਏਜੰਸੀ ਆ EFE, ਉਹਨਾਂ ਨੇ ਦੱਸਿਆ ਵੀ ਇਹ ਫਲੈਮਨੀ ਨਾਮ ਦੀ ਬੀਬੀ ਨੇ ਨੂੰ ਲਗਾਤਾਰ ਸਾਇੰਟਿਸਟ ਵੱਲੋਂ ਉਹਦੀ ਸਲੀਪ ਕਲੀਨਿਕ ਦੇ ਲਈ ਸਟੱਡੀ ਕੀਤਾ ਜਾ ਰਿਹਾ ਹੈ ਮੈਡਰਿਡ ਦੇ ਵਿੱਚ। ਇਸ ਤੋਂ ਬਿਨਾਂ ਯੂਨੀਵਰਸਿਟੀ ਗ੍ਰੇਨਾਡਾ ਤੇ ਅਲਮੇਰਾ ਦੇ ਵਿੱਚ ਵੀ। ਤੇ ਉਸਨੇ ਸਾਰਾ ਜਿਹੜਾ ਲੋਕਾਂ ਦਾ ਧੰਨਵਾਦ ਕੀਤਾ ਜੋ ਉਸਨੂੰ ਉਹਦਾ ਜਿਹੜਾ ਸਾਥ ਵੀ ਦੇ ਰਹੇ ਸੀ, ਵੀ ਕਿਸ ਤਰ੍ਹਾਂ ਉਹ ਜਿਹੜੀ ਸਰਵਾਈਵ ਕਰ ਰਹੀ ਹੈਗੀ ਆ। ਉਹ ਕਹਿੰਦੀ ਵੀ ਮੈਂ ਇਹ ਸਾਰੇ ਸਮੇਂ ਦੇ ਦੌਰਾਨ ਬੜੀ ਆਰਾਮ ਨਾਲ ਰਹੀ, ਬੁੱਕ ਵੀ ਲਿਖਦੀ ਰਹੀ, ਬੁਣਦੀ ਵੀ ਰਹੀ। ਤੇ ਉਹ ਇਸ ਸਾਰੇ ਸਮੇਂ ਦੇ ਦੌਰਾਨ ਉਹਨੂੰ ਕੋਈ ਪਤਾ ਨਹੀਂ ਪਈ ਯੂਕਰੇਨ ਦੀ ਲੜਾਈ ਨੂੰ 1 ਸਾਲ ਹੋ ਗਿਆ ਆ, ਕੁਈਨ ਐਲਿਜ਼ਾਬੈਥ ਦੀ ਮੌਤ ਵੀ ਹੋ ਗਈ ਆ। ਸੋ ਪੂਰੀ ਤਰ੍ਹਾਂ ਉਹ ਦੁਨੀਆ ਦੇ ਨਾਲੋਂ ਟੁੱਟੀ ਹੋਈ ਸੀ। ਜੀ, ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜਾ ਉਹ ਵਾਪਸ ਆਵਾਂਗੇ ਤੇ ਅਗਲੀਆਂ ਜਿਹੜੀਆਂ ਹੋਰ ਖਬਰਾਂ ਹੈ ਉਸ ਉੱਤੇ ਨਜ਼ਰ ਮਾਰਦੇ ਹਾਂ। JP Morgan Chase ਨੇ ਕੀ ਜਿਹੜਾ ਉਹ ਰਿਪੋਰਟ ਕੀਤਾ ਆ ਹੋਰ ਇਕਨੋਮਿਕ ਆਊਟਲੁੱਕ ਨੂੰ ਜਿਹੜਾ ਉਹ ਲੈ ਕੇ, ਉਸ ਬਾਰੇ ਜਾਣਕਾਰੀ ਜਿਹੜੀ ਅਮਰੀਕਨਾਂ ਨੇ ਸਮਾਨ ਖਰੀਦਣਾ ਜਿਹੜਾ ਥੋੜਾ ਸਲੋ ਕਰਤਾ ਆ, 1% ਅਸਰ ਪਿਆ ਆ। ਸੋ ਇਹਦਾ ਮਤਲਬ ਜੋ ਇਨਫਲੇਸ਼ਨ ਆ ਉਹਦਾ ਅਸਰ ਹੁਣ ਪੈਣਾ ਸ਼ੁਰੂ ਹੋ ਗਿਆ। ਰੀਟੇਲ ਸਪੈਂਡਿੰਗ ਪਹਿਲੀ ਵਾਰੀ ਮਾਰਚ ਦੇ ਵਿੱਚ ਇਹ ਡਿੱਗੀ ਹੈਗੀ। ਜੀ, ਚੀਨ ਦੇ ਵਿੱਚ ਇੱਕ ਅਮਰੀਕੀ ਸਿਟੀਜ਼ਨ ਨੂੰ ਸਜ਼ਾ ਸੁਣਾਈ ਗਈ ਆ, ਉਸ ਦੇ ਉੱਤੇ US ਦੀ ਕੀ ਟਿੱਪਣੀ ਆ, ਇਸ ਤੋਂ ਇਲਾਵਾ ਹੋਰ ਕਈ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।